ਕਿ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਵੇਖਦੇ ਹੋ ਫੈਸਲਾ ਅੱਛਾ ਹੈ, ਜ਼ਾਹਿਰ ਗੱਲ ਹੈ ਤਹਿਰੀਕ ਇਨਸਾਫ ਵਾਸਤੇ ਤੇ ਬਿਹਤਰ ਫੈਸਲਾ ਹੈ ਕਿ ਕੀ ਕਹੋਗੇ? ਭਾਈ ਜੀ, ਇਹ ਬੜੀ ਸਾਫ਼ ਜਿਹੀ ਗੱਲ ਇਹ ਕਿ ਹਮੇਸ਼ਾ ਫੈਸਲਾਂ ਦੇ ਜੀ ਉੱਤੇ ਪਾਰਾ ਡੰਗੇਸ ਜੋ ਹੈ ਉਹ ਗੱਲਾਂ ਵੀ ਥੀਨੀਆਂ ਤੇ ਇਸ ਦੇ ਉੱਤੇ ਬਹਿਸਾਂ ਵੀ ਥੀਨੀਆਂ ਹੋਣੀਆਂ। ਸਾਡੇ ਵਾਸਤੇ ਮਤਲਬ ਇਹ ਬੜਾ ਖੁਸ਼ਾਇੰਦ ਗੱਲ ਹੈ ਠੀਕ ਹੈ। ਕਿ 4 ਸਾਲ ਤੋਂ ਬਾਅਦ ਪਹਿਲੀ ਦਫਾ ਜਿਹੜਾ ਹੈ ਉਹ ਬਾਨੀ ਪੀਟੀਆਈ ਵਾਸਤੇ ਜਿਹੜਾ ਹੈ ਇੱਕ ਤਾਜ਼ਾ ਹਵਾ ਦਾ ਝੋਂਕਾ ਸਾਬਿਤ ਹੈ। ਔਰ ਅਸਾਂ ਤਵੱਕੂ ਕਰੇ ਨੇ ਕਿ ਇਸ ਦੇ ਉੱਤੇ ਸਿਆਸਤ ਨਾ ਹੋ ਸੀ ਔਰ ਇਸ ਦੇ ਉੱਤੇ ਮਨੋਅਨ ਜੋ ਹੈ ਉਹ ਤਾਮੀਲ ਵੀ ਹੋ ਸੀ ਅਦਾਲਤ ਦੇ ਫੈਸਲੇ ਦੀ ਔਰ ਇਸ ਦੇ ਉੱਤੇ ਜੀ ਅਮਲ ਦਰਾਮਦ ਜਿਹੜੀ ਹੈ ਜਲਦ ਤੋਂ ਜਲਦ ਥੀ ਸੀ। ਤਾਂ ਅਸਾਂ ਤਾਂ ਬੜਾ ਮਤਲਬ ਇਸ ਨੂੰ ਖੁਸ਼ਾਇੰਦ ਕਰਾਰ ਦਿੰਦੇ ਹਾਂ। ਨਿਆਂ ਸਾਹਿਬ, ਅਦਾਲਤਾਂ ਤੇ ਇਤਮਾਦ ਬਹਾਲ ਹੋ ਗਿਆ ਨਾ? ਪਾਕਿਸਤਾਨ ਤਹਿਰੀਕ ਇਨਸਾਫ ਦਾ ਇਤਰਾਜ਼ ਸੀ ਬੜਾ ਕਿ ਜੀ ਅਦਾਲਤਾਂ ਠੀਕ ਫੈਸਲੇ ਨਹੀਂ ਕਰ ਰਹੀਆਂ, ਹੁਣ ਤੇ ਇਤਮਾਦ ਹੈ ਨਾ? ਬੜੀ ਸਾਫ਼ ਜਿਹੀ ਗੱਲ ਹੈ ਕਿ ਦੇਖੋ ਹਾਲੇ ਵੀ ਸਾਡਾ 27ਵੀਂ ਸਹੀ। ਤੇ 26ਵੀਂ ਤਰਮੀਮ ਦੇ ਉੱਤੇ ਇਤਰਾਜ਼ ਹੈ, ਇਹ ਗੱਲ ਕੋਈ ਨਹੀਂ। ਸਾਡਾ ਅਦਾਲਤਾਂ ਤੇ ਇਤਰਾਜ਼ ਨਹੀਂ, ਸਾਡਾ ਨਾ ਜੱਜਾਂ ਦੇ ਉੱਤੇ ਇਤਰਾਜ਼ ਹੈ, ਸਾਡਾ ਫੈਸਲਾਂ ਦੇ ਉੱਤੇ ਇਤਰਾਜ਼ ਹੈ। ਔਰ ਉਹ ਹਮੇਸ਼ਾ ਰਹਿੰਦਾ ਹੈ ਇਹ ਤੁਸੀਂ ਫੈਸਲਾਂ ਜੀ ਦੇ ਜੀ ਉੱਤੇ ਇਤਰਾਜ਼ ਕਰ ਸਕਦੇ ਹੋ, ਇਹ ਤੁਹਾਡਾ ਹੱਕ ਹੈ। ਉਹਦੇ ਕਿ ਜਿਹੜਾ ਵੀ ਫੈਸਲਾ ਆਵੇ ਉਹਦੇ ਉੱਤੇ ਤੁਸੀਂ ਬਹਿਸ ਕਰ ਸਕਦੇ ਹੋ, ਉਹਦੀ ਸਿਹਤ ਦੇ ਉੱਤੇ ਤੁਸੀਂ ਜਿਹੜਾ ਇਹ ਬਹਿਸ ਕਰ ਸਕਦੇ ਹੋ। ਇਹ ਤਾਂ ਅਸੂਲ ਤੁਹਾਨੂੰ ਕਨਸਟੀਟਿਊਸ਼ਨ ਵੀ ਇਜਾਜ਼ਤ ਦਿੰਦਾ ਹੈ। ਹਾਂ, ਕੰਡਕਟ ਜਿਹੜੇ ਜੱਜ ਹਨ ਉਹਨਾਂ ਦੇ ਸਹੀ। ਕੰਡਕਟ ਦੇ ਤੇ ਜਾਂ ਅਦਾਲਤ ਦੇ ਕੰਡਕਟ ਤੇ ਜਿਹੜਾ ਉਹ ਇੱਕ ਜਿਹੜਾ ਇਹ ਅਲੱਗਾ ਫੋਰਮ ਹੈ ਜਿਹਦੇ ਉੱਤੇ ਤੁਸੀਂ ਬਣ ਕੇ ਆਪਣੀ ਕੰਪਲੇਂਟ ਦਾਖਲ ਵੀ ਕਰ ਸਕਦੇ ਹੋ ਜਾਂ ਜਿਹੜੀ ਤੁਹਾਡੀ ਇਤਰਾਜ਼ਾਤ ਹੋਣੇ। ਬਾਕੀ ਜੀ ਸਾਡਾ ਜਿਹੜਾ ਇਹ ਉਹ ਅਦਾਲਤਾਂ ਦੇ ਹਵਾਲੇ ਨਾਲ ਯਾਨੀ ਕਿ 26ਵੀਂ ਔਰ 27ਵੀਂ ਤਰਮੀਮ ਜਿਹੜੀ ਹੈ ਉਹ ਬਿਲਕੁਲ ਇਤਰਾਜ਼ ਹੈ ਔਰ ਉਹ ਰਾਸੀ ਉਹ ਸਾਡਾ ਅਸੂਲੀ ਮੌਕਫ ਹੈ। ਅੱਛਾ ਨਿਆਂ ਸਾਹਿਬ, ਹਕੂਮਤ ਨੇ ਜਿਹੜਾ ਹੈ ਉਹ ਚੈਲੰਜ ਵੀ ਕਰ ਦਿੱਤਾ ਇਸ ਫੈਸਲੇ ਨੂੰ ਔਰ ਉਹਨਾਂ ਦੇ ਰਹਿਨੁਮਾ ਇਹ ਕਹਿ ਰਹੇ ਨੇ, ਤਲਾਲ ਚੌਧਰੀ ਸਾਹਿਬ ਕਹਿ ਰਹੇ ਸਨ ਕਿ ਜੀ ਪੀਟੀਆਈ ਵਾਲੇ ਬੜੇ ਜਲਦੀ ਮਿਠਾਈ ਉਹਨਾਂ ਖਾ ਲਈਏ, ਇਹ ਫੈਸਲਾ ਵਾਪਸ ਹੋਏਗਾ ਔਰ ਸ਼ਾਇਦ ਲੱਗ ਇਹ ਰਿਹਾ ਕਿ ਉਹ ਇਮਰਾਨ ਖਾਨ ਸਾਹਿਬ ਨੂੰ ਜਿਹੜਾ ਉਹ ਨਹੀਂ ਸ਼ਿਫਟ ਕਰ ਰਹੇ ਸ਼ਿਫਾ ਹਸਪਤਾਲ। ਅਗਰ ਉਹਨਾਂ ਨੂੰ ਇਤਰਾਜ਼ ਹੈ ਤੇ ਦੇਖੋ ਅਪੀਲ ਉਹ ਕਰਿੰਦੇ ਪੈਣ। ਅਸੂਲੀ ਤੌਰ ਤੇ ਚਾਹੀਦਾ ਤੇ ਇਹ ਹੈ ਕਿ ਜਿਹੜੇ ਮੀਆਂ ਨਵਾਜ਼ ਸ਼ਰੀਫ ਗਿਆ ਤਾਂ ਉਹ ਕਿਹੜੀ ਹਸਪਤਾਲ ਹੈ? ਉਹ ਸਰਕਾਰੀ ਹੈ? ਉੱਥੇ ਕੋਈ ਠੀਕ ਹੈ। ਪੀਐਮਸ ਦੀ ਕੋਈ ਸ਼ਾਖ ਖੁੱਲੀ ਹੋਈ ਹੈ ਜਾਂ ਕੋਈ ਹੋਰ ਲੰਡਨ ਦੇ ਵਿੱਚ ਜਾਂ ਕੋਈ ਹੋਰ ਸਰਕਾਰੀ ਹਸਪਤਾਲ ਦੀ ਉੱਥੇ ਕੋਈ ਫਰੈਂਚਾਈਜ਼ ਆਈ? ਇਹ ਮਤਲਬ ਪ੍ਰਾਈਵੇਟ ਹਸਪੀਟਲ ਹੈ ਔਰ 4 ਹਫ਼ਤੇ ਠੀਕ ਵਾਸਤੇ ਹੈ। ਗਏ ਹਨ ਔਰ ਸਟੈਂਪ ਪੇਪਰ ਦੇ ਕੇ ਗਏ ਹਨ। ਅਸਾਂ ਤਾਂ ਰੁਕਾਵਟ ਨਾ ਹੀ ਪਾਈ ਔਰ ਅਸਾਂ ਸਮਝੇ ਕਿ ਸਿਹਤ ਦੇ ਉੱਤੇ ਕੋਈ ਅਸਾਂ ਸਿਆਸਤ ਨਾ ਕਰਾ। ਹੁਣ ਵੀ ਪੀਟੀਆਈ ਨੇ ਬਿਲਕੁਲ ਅਸ਼ੋਰਟੀ ਦਿੱਤੀ ਹੈ ਕਿ ਇਸ ਦੇ ਉੱਤੇ ਨਾ ਅਸਾਂ ਸਿਆਸਤ ਕਰਨਾ ਚਾਹੁੰਦੇ ਹਾਂ ਜੀ ਨਾ ਜੀ ਕਰਸਾਂ। ਔਰ ਬਲਕਿ ਅਸਾਂ ਤਾਂ ਖਾਨ ਸਾਹਿਬ ਹਮੇਸ਼ਾ ਇਹ ਗੱਲ ਆਖਦੇ ਕਿ ਮੈਨੂੰ ਕੋਈ ਐਨਆਰਓ ਨਹੀਂ ਚਾਹੀਦਾ, ਮੇਰੇ ਤਾਂ ਫੈਸਲੇ ਅਦਾਲਤਾਂ ਮੈਰਿਟ ਦੀ ਬੁਨਿਆਦ ਤੇ ਕਰੇ, ਹਕਾਇਕ ਦੀ ਬੁਨਿਆਦ ਤੇ ਕਰੇ। ਅੱਛਾ ਨਿਆਜ਼ ਸਾਹਿਬ, 27 ਸਤੰਬਰ ਵਾਲਾ ਜਿਹੜਾ ਇਹਤਜਾਜ ਹੈ ਮੈਂ ਚਾਹਾਂਗਾ ਤੁਸੀਂ ਦੱਸ ਦਿਓ ਕਿ ਜੀ ਉਹ ਇੰਟੈਕਟ ਹੈ, ਹੋ ਰਿਹਾ ਹੈ, ਜਾਂ ਕਿਉਂਕਿ ਜਿਹੜਾ ਫੈਸਲਾ ਹੈ ਉਹਦੇ ਵਿੱਚ ਕਾਫੀ ਸਾਰੇ ਤੁਹਾਡੇ ਜਿਹੜੇ ਮੁਤਾਲਬਾਤ ਨੇ ਉਹ ਪੂਰੇ ਹੋਣ ਜਾ ਰਹੇ ਨੇ, ਤੇ ਫਿਰ 27 ਸਤੰਬਰ ਵਾਲਾ ਜਿਹੜਾ ਇਹਤਜਾਜ ਉਹਦਾ ਕੀ ਬਣੇਗਾ? ਦੇਖੋ 27 ਸਤੰਬਰ ਦੇ ਹਵਾਲੇ ਨਾਲ ਦੇਖੋ ਹੁਣ ਦੇ ਫੈਸਲੇ ਦੇ ਉੱਤੇ ਅਮਲ ਦਰਾਮਦ ਥੀ ਸੀ ਜਾਂ ਨਥੀ ਸੀ, ਉਸਦੇ ਹਵਾਲੇ ਨਾਲ ਸਾਡੀ ਕੋਰ ਕਮੇਟੀ ਵੀ ਬਾਸੀ, ਸਾਡੀ ਪੋਲੀਟੀਕਲ ਕਮੇਟੀ ਵੀ ਬਾਸੀ, ਪਾਰਟੀ ਵੀ ਬਾਸੀ, ਲੀਡਰਸ਼ਿਪ ਵੀ ਬਾਸੀ। ਤਾਂ ਉਹ ਬਿਹਤਰ ਫੈਸਲਾ ਜੀ ਆਉਣ ਵਾਲੇ ਕੁਝ ਦਿਹਾੜਾਂ ਦੇ ਵਿੱਚ ਸਾਹਮਣੇ ਆਏ ਸੀ ਤੁਹਾਡੇ। ਨਿਆਜ਼ ਸਾਹਿਬ, ਕੀ ਲੱਗ ਰਿਹਾ ਹੈ ਪਾਕਿਸਤਾਨ ਤਹਿਰੀਕ ਇਨਸਾਫ ਵਾਸਤੇ ਜਿਹੜਾ ਹੈ ਉਹ ਕਹਿੰਦੇ ਨੇ ਕਿ ਜੀ ਠੱਡੀ ਹਵਾ ਦਾ ਕੋਈ ਝੋਂਕਾ ਜਾਂ ਕੋਈ ਮਾਮਲਾਤ ਵਿੱਚ ਬਿਹਤਰੀ ਆਉਣਾ ਸ਼ੁਰੂ ਹੋ ਗਈ ਹੈ? ਕੋਈ ਲੱਗ ਰਿਹਾ ਇਸ ਤਰ੍ਹਾਂ ਦੇ ਮਾਮਲਾਤ, ਮੁਸ਼ਕਿਲਾਤ ਘੱਟ ਹੋ ਰਹੇ ਨੇ? ਦੇਖੋ ਅਸਾਂ ਤਾਂ ਚਾਹੁੰਦੇ ਹਾਂ ਕਿ ਪਾਕਿਸਤਾਨ ਤਹਿਰੀਕ ਇਨਸਾਫ ਜੀ ਨੂੰ ਰਸਤਾ ਦਿੱਤਾ ਬਣੇ ਤਾਂ ਕਿ ਪਾਕਿਸਤਾਨ ਦੇ ਅੰਦਰ ਜਿਹੜਾ ਹੈ ਉਹ ਸਿਆਸੀ ਇਸਤਕਾਮ ਆਵੇ ਔਰ ਮਾਮਲਾਤ ਅੱਗੇ बढ़न, ਮਾਇਸ਼ਤ ਠੀਕ ਹੋਵੇ, ਬੇਰੁਜ਼ਗਾਰੀ ਖਤਮ ਠੀਕ ਹੈ। ਹੋਵੇ। ਔਰ ਇਹ ਜਿਹੜੇ ਮਾਮਲਾਤ ਹਨ ਉਹਦੀ ਦੇਖੋ ਮਾਇਸ਼ਤ ਪੋਲੀਟੀਕਲ ਅਨਸਟੇਬਿਲਿਟੀ ਜਿਹੜੇ ਹੁੰਦੀ ਹੈ ਕਿ ਮੁਲਕ ਉੱਥੇ ਕੋਈ ਇਕਨੋਮੀ ਕੋਈ ਬਿਹਤਰ ਨਹੀਂ ਹੁੰਦੀ। ਔਰ ਤੁਸੀਂ ਦੇਖੋ ਸੀ ਕਿ ਇਸ ਵਕਤ ਮਹਿੰਗਾਈ ਕਿਸ ਸਟੇਜ ਤੇ, ਬੇਰੁਜ਼ਗਾਰੀ ਕਿਸ ਸਟੇਜ ਤੇ। ਔਰ ਇਹ ਜਿਹੜਾ ਨਾਰਾ ਗਿਣ ਕੇ ਆਏ ਕਿ ਅਸਾਂ ਬਿਲਕੁਲ ਸਾਡੇ ਕੋਲ ਬੜੀ ਤਜਰਬਾਕਾਰ ਟੀਮਾਂ ਹਨ, ਤਾਂ ਉਹਨਾਂ ਤਜਰਬਾਕਾਰ ਟੀਮਾਂ ਤੇ ਜੀ ਮਤਲਬ ਇਹ ਬੱਠਾ ਬਲਾ ਦਿੱਤਾ ਹੈ ਮੁਲਕ ਦਾ। ਔਰ ਹੁਣ ਤੁਸੀਂ ਦੇਖੋ ਸੀ ਕਿ 13.5 ਕਰੋੜ ਲੋਕ ਜਿਹੜੇ ਨੇ ਬੇਰੁਜ਼ਗਾਰ ਥੀ ਗਏ। 3.5 ਕਰੋੜ ਜਿਹੜੇ ਲੋਕ ਹਨ ਉਹ ਸਹੀ। ਆਪਣਾ ਨਾ 13.5 ਕਰੋੜ ਲੋਕ ਜਿਹੜੇ ਹਨ ਉਹ ਖਤਰੇ ਗੁਰਬਤ ਤੋਂ ਚਲੇ ਗਏ ਔਰ 3.5 ਕਰੋੜ ਲੋਕ ਜੋ ਹੈ ਉਹ ਬੇਰੁਜ਼ਗਾਰ ਥੀ ਗਏ। ਤੇ ਇਹ ਹਾਲਾਤ ਹਨ ਅੱਜ ਲੋਕਾਂ ਕੋਲ ਜ਼ਹਿਰ ਖਾਣ ਜੋਗੇ ਪੈਸੇ ਕੋਨੇ, ਮਾਮਲਾਤ ਇੱਥੇ ਪਹੁੰਚੇ ਖਲੇ।
ਤੇ ਆਖਿਰ 'ਚ ਇਹ ਦੱਸ ਦਿਓ ਨਿਆਜ਼ ਸਾਹਿਬ ਕਿ ਸੁਪਰੀਮ ਕੋਰਟ ਦੇ ਬੜੇ ਸਖਤ ਆਰਡਰਸ ਨੇ ਕਿ ਕਿਸੇ ਸੂਰਤ ਵੀ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਉਹ ਨਹੀਂ ਕੀਤੀ ਜਾਏਗੀ, ਖਿਲਾਫ ਵਰਜ਼ੀ ਨਹੀਂ ਕੀਤੀ ਜਾਏਗੀ ਕਿਸੇ ਸੂਰਤ। ਔਰ ਮਿਸਟਰ ਗੋਹਰ ਸਾਹਿਬ ਔਰ ਬਾਕੀ ਸਲਮਾਨ ਅਕਰਮ ਰਾਜਾ ਸਾਹਿਬ ਜਿੰਨੇ ਵੀ ਲੋਕ ਸਨ ਉਹਨਾਂ ਨੇ ਉੱਥੇ ਯਕੀਨਦਾਨੀ ਵੀ ਕਰਾਈ ਕਿ ਜੀ ਇਨਸ਼ਾਅੱਲਾ ਅਸੀਂ ਅਮਲ ਕਰਾਂਗੇ। ਕਿਸ ਤਰ੍ਹਾਂ ਯਕੀਨੀ ਬਣਾਏਗੀ ਪਾਕਿਸਤਾਨ ਤਹਿਰੀਕ ਇਨਸਾਫ ਆਪਣੇ ਜਿਹੜੇ ਕਾਰਕੁਨਾਨ ਨੇ, ਜਿਹੜੇ ਵਰਕਰਸ ਨੇ, ਉਹਨਾਂ ਤੋਂ ਕਿ ਜੀ ਇਸ ਮਾਮਲੇ ਨੂੰ ਕੋਈ ਸਬੋਤਾਜ ਨਾ करे, ख़राब ना करे, ताकि खान साहब का इलाज जो है शफात हो जाए। देखो इस दे उत्ते सारी लीडरशिप ने और फैमिली ने सारे अपने वर्करां ਨੂੰ ਆਪਣੇ ਜਿੰਨੇ ਵੀ ਸਾਡੇ ਫਾਲੋਅਰਸ ਹਨ ਖਾਨ ਸਾਹਿਬ ਦੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਹਸਪੀਟਲ ਦੇ ਪ੍ਰੈਮਿਸਿਸ ਨਾ ਵੇਸੋ ਔਰ ਉੱਥੇ ਇਸਤੇਮਾਲ ਨਾ ਕਰੇ ਸੋ ਜਾਂ ਉੱਥੇ ਜਿਹੜਾ ਹੈ ਤੁਸੀਂ ਕਿਸੇ ਵੀ ਜਿਹੜਾ ਹੈ ਸਿਕਿਉਰਿਟੀ ਨੂੰ ਵਾਂ ਕੇ ਤੁਸੀਂ ਡਿਸਟਰਬ ਨਾ ਕਰੇ ਸੋ। ਅਸਾਂ ਉਮੀਦ ਕਰਨੇ ਆ ਸਾਡੇ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਚਾਹਣ ਵਾਲੇ ਜਾਂ ਵਰਕਰ ਨੇ ਜਾਂ ਟਾਈਗਰਸ ਨੇ ਉਹ ਇਨਸ਼ਾਅੱਲਾ ਇਹ ਗੱਲ ਨੂੰ ਸਮਝੇ ਨੇ ਕਿ ਗਵਰਨਮੈਂਟ ਕੋਈ ਵੀ ਬਹਾਨਾ ਬਣਾ ਸਕਦੀ ਹੈ ਔਰ ਇਹ ਜਿਹੜੀ ਇਹ ਫੈਸਲੇ ਨੂੰ ਸੈਬੋਟਾਜ ਕਰ ਸਕਦੀ ਹੈ।